ਘੁੰਮਣਾ ਜੇ ਆ ਗਿਆ ਨੱਠ ਕੇ ਸਾਡੇ ਪਿੰਡ ਨੂੰ ਵੀ ਜਸਾ ਬੜਾ ਭਾਰਾ ਜਦੋਂ ਆਇਆ ਮੰਗਡਾਲ ਸਿੱਖਾਂ ਦਾ ਵੀ ਤੁਸੀਂ ਇਹ ਨਾ ਨਿਕਲ ਜਾਓ ਇੱਥੋਂ, ਆਪਣਾ ਬਚਾਅ ਕਰ ਲਓ। ਕਮਾਲ ਤਾਂ ਵੱਢ ਦਿੱਤਾ ਭਾਣੋ ਕੀ ਹਿੰਦੁਸਤਾਨ ਵਿੱਚ ਹੀ। ਅੱਛਾ, ਕਤਲ ਕਰ ਦਿੱਤਾ। ਜੈਸੇ ਨੂੰ ਪਤਾ ਲੱਗ ਗਿਆ ਵੀ ਇਹਦਾ ਮੁੰਨਿਆਂ ਵਾਲਾ ਲੰਬੜਦਾਰ ਜਿਹੜਾ ਨਾ ਇਹਨਾਂ ਗੁੱਜਰਾਂ ਨੂੰ ਬਰਾੜੋਂ ਵਾਲਿਆਂ ਨੂੰ ਉੱਥੇ ਲੈ ਗਿਆ, ਮੁੰਨਿਆਂ 'ਚ ਲੈ ਗਿਆ, ਬਚਾ ਕੇ ਲੈ ਗਿਆ। ਹਾਂਜੀ, ਬਚਾ ਕੇ ਲੈ ਗਿਆ। ਚੰਗੇ ਬੰਦੇ ਵੀ ਹੈਗੇ। ਹਾਂਜੀ, ਉਹ ਜਸਾ ਜਿਹੜਾ ਨਾ ਉਹ ਉੱਪਰ ਜੀ ਘੁੰਮ ਕੇ ਫਰਾਲੇ ਵਾਲੇ ਪਾਸਿਓਂ ਪਿਆ ਤੇ ਲੰਬੜਦਾਰ ਕਹਿਣ ਲੱਗਾ ਵੀ ਹੁਣ ਬੇਬਾਹ ਆ ਕਿ ਤੁਸੀਂ ਹੁਣ ਨਿਕਲਣ ਦੀ ਗੱਲ ਕਰੋ, ਪਿੰਡ ਨੂੰ ਨਿਕਲ ਜਾਓ ਆਪਣੇ। ਤੇ ਖਤਰਾਣੀਆਂ ਜਿਹੜੀਆਂ ਸੀਗੀਆਂ ਉਹ ਚੁਬਾਰਿਆਂ 'ਚ ਬੈਠੀਆਂ ਸੀ। ਪਤਾ ਨਹੀਂ ਕੀ ਬੋਤਲਾਂ ਵਿੱਚ ਪਾਇਆ ਸੀਗਾ। ਜਦ ਉਹ ਬੋਤਲ ਮਾਰਦੀ ਸੀ, ਉਹ ਤੋਂ ਬੋਤਲ ਲਾ ਕੇ ਪੁੰਜੇ ਡਿੱਗਦੀ ਸੀ ਨਾ ਤੇ ਬੰਦਿਆਂ ਦੇ ਲਫੜੇ ਲਾਈ ਜਾਂਦੇ ਸੀ। ਉਹ ਤਜ਼ਾਬ ਹੋਣੀ ਉਹ ਭੁੜਕਦੇ ਨੇ ਸ਼ੀਸ਼ੇ, ਮੋਟੇ ਮੋਟੇ ਸ਼ੀਸ਼ੇ, ਉਹ ਬੰਦਿਆਂ ਦੇ ਜਿੱਥੇ ਲੱਗਦਾ ਤਾਂ ਤਬਾਹੀ ਕਰੀ ਜਾਂਦੇ ਸੀ। ਮੁੰਨਿਆਂ ਦਾ ਜੱਟ ਸੀ ਸਵਰਨ ਸਿੰਘ। ਅੱਛਾ ਜੀ, ਸਵਰਨ ਸਿੰਘ ਉਹਦਾ ਨਾਂ ਸਵਰਨ ਸਿੰਘ ਲੰਬੜਦਾਰ ਸੀ। ਅੱਛਾ, ਮੁੰਨਿਆਂ ਦਾ। ਹਾਂਜੀ, ਤੇ ਸਾਤੇ ਨੇੜੇ ਹੀ ਸੀਗੇ, ਇਦਾਂ ਹੀ ਸੀਗੇ ਜਿੱਦਾਂ ਭਗਤੂ ਪਰੇ। ਅੱਛਾ ਜੀ, ਜਿੱਧਰੋਂ ਬੰਦੇ ਬੋਲਦੇ ਜਾਣ ਉਹਨੂੰ ਪਸ਼ੂ ਭੱਜੇ ਆਉਣ, ਮੁਰਗੀਆਂ ਉਡਾਰੀਆਂ ਮਾਰ ਮਾਰ ਕੇ ਬੰਦਿਆਂ ਦੇ ਕੰਧਾਂ 'ਤੇ ਬਹਿਣ ਵੀ ਇਹ ਕੀ ਬਖਤ ਪੈ ਗਿਆ। अस्सलाम वालेकुम, सत श्री अकाल। एक पिंड पंजाब दा चैनल की टीम अज एक बजुर्गों के कोल आई है जी, ਜਿਹੜੇ इंडिया के शहर फगवाड़ा विचों पिंड बलालों चों उठ के आए आ। अज इन्हां नाल गलबात साझी करते हैं जी, इन्हां दे सफ़र के हालात, इन्हां दे जो भी मुश्किलात पेश आईयां तुहाडे रूबरू करदे। अस्सलाम वालेकुम जी। वालेकुम सलाम। की हाल है जी बाबा जी? खैर, अल्लाह का शुक्र है जी। बाबा जी अपना नाम दसो की आ? मेरा नाम जी मोहम्मद तफैल। मोहम्मद तफैल। हाँ जी। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਉਹਦਾ ਨਾਮ ਸੀ ਸੰਧੀ। ਸੰਧੀ? ਹਾਂਜੀ। ਅੱਛਾ, ਦਾਦੇ ਦੇ ਨਾਮ ਦਾ ਵੀ ਪਤਾ? ਉਹਦਾ ਨਾਮ ਸੀ ਮਿਸ਼ਰੀ। ਮਿਸ਼ਰੀ? ਹਾਂਜੀ। ਬੜੇ ਮਿੱਠੇ ਮਿੱਠੇ ਨਾਂ ਰੱਖੇ। ਹਾਂਜੀ, ਹਾਕੋ ਤਾਂ ਸੰਧੀ ਦੋ ਭਰਾ ਸੀ। ਹਾਕੋ ਤਾਂ ਸੰਧੀ ਦੋ ਭਰਾ ਸੀ? ਦੋ ਭਾਈ ਸੀ। ਠੀਕ ਆ ਜੀ। ਉਹਨਾਂ ਦੀ ਔਲਾਦ ਫਿਰ ਅੱਗੇ ਕਿਹੜੀ ਕਿਹੜੀ ਸੀ? ਉਹਨਾਂ ਦੀ ਔਲਾਦ ਸੀਗੀ ਜੀ, ਹਾਕੋ ਦੀ ਔਲਾਦ ਸੀਗੀ ਕਮਾਲ, ਜਲਾਲ, ਪਰੋਜਾ। ਅੱਛਾ ਜੀ। ਕਮਾਲ ਤਾਂ ਵੱਢ ਦਿੱਤਾ ਭਾਣੋ ਕੀ ਹਿੰਦੁਸਤਾਨ ਵਿੱਚ ਹੀ। ਅੱਛਾ, ਕਤਲ ਕਰ ਦਿੱਤਾ। ਤੇ ਦੂਆ ਪਰੋਜ ਜਿਹੜਾ ਉਹ ਇੱਥੇ ਆ ਕੇ ਮਰ ਗਿਆ। ਤੇ ਦੂਸਰਾ ਜਲਾਲ ਜਿਹੜਾ ਉਹ ਵਿਆਹ ਸਾ ਮੰਡੀ ਚੀਸਿਆਂ ਦੇ ਕੋਲ ਤੱਕ 98 ਗੁੱਜਰਾਂ ਦਾ। ਅੱਛਾ ਜੀ। ਉੱਥੇ ਆਪਣੇ ਸਹੁਰਿਆਂ ਦੇ ਘਰ ਮਰ ਗਿਆ। ਅੱਛਾ, ਆਪਣੇ ਸਹੁਰਿਆਂ ਖਤਮ ਹੋ। ਠੀਕ, ਉਹ ਉੱਥੇ ਚਲ ਗਿਆ ਸਹੁਰਿਆਂ ਕੋਲ। ਹਾਂਜੀ। ਅੱਛਾ, ਉਹਦੇ ਦੋ ਪੋਤੇ ਆ, ਉਹ ਰਹਿੰਦੇ ਆ ਬੂਰੇ ਦੇ ਕੋਲ ਐਨ ਕਰਕੇ ਆ। ਅੱਛਾ, ਚੇਤਿਆਂ ਦੇ ਰਿਸ਼ਤੇਦਾਰ ਵੀ ਆ। ਅੱਛਾ, ਅੰਮਾ ਮਸਾਂਦੇ ਨੇ ਮੁੰਡੇ ਖੜੇ 69, ਉਸ ਪਿੰਡ ਦਾ ਨਾਂ 69 ਹੈਗਾ ਬੂਰੇ ਵਾਲੇ। ਹਾਂਜੀ, ਉਹਦੇ ਚ ਰਹਿੰਦੇ ਆ ਜੀ। ਅੱਛਾ, ਆਪਣਾ ਇਹ ਦੱਸੋ ਵੀ ਜਿਹੜਾ ਪਿੰਡ ਸੀ ਉੱਥੇ ਬਲਾਲੋਂ, ਹਾਂਜੀ, ਇਹਦੀ ਤਹਿਸੀਲ ਫਗਵਾੜਾ ਲੱਗਦੀ ਸੀ? ਫਗਵਾੜਾ। ਜ਼ਿਲ੍ਹਾ ਜਲੰਧਰ। ਗੰਨਿਆਂ ਦਾ ਮਿੱਲ ਵੀ ਸੀ। ਗੰਨੇ ਦੀ ਮਿੱਲ ਵੀ ਸੀ। ਜ਼ਿਲ੍ਹਾ ਜਲੰਧਰ ਤੇ ਰਿਆਸਤ ਕਪੂਰਥਲਾ। ਰਿਆਸਤ ਕਪੂਰਥਲਾ ਤੇ ਅੱਛਾ, ਇਹ ਫਗਵਾੜਾ ਸਾਡੀ ਤਹਿਸੀਲ। ਫਗਵਾੜਾ ਤਹਿਸੀਲ ਸੀ। ਹਾਂਜੀ। ਅੱਛਾ, ਆਪਣਾ ਜਿਹੜਾ ਬਲਾਲੋਂ ਪਿੰਡ ਸੀ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀ? ਸਾਡੇ ਆਲੇ ਦੁਆਲੇ ਪਿੰਡ ਸੀਗੇ ਜੀ ਮੁੰਨੇ। ਹਾਂਜੀ। ਫਰਾਲਾ। ਹਾਂਜੀ। ਤੇ ਘੁੰਮਣਾ ਮਾਨਕਾਂ ਟੱਕ ਪਡੋਰੀ, ਮਲਕਪੁਰ, ਮੇਲਾਣਾ। ਮੇਲਾਣਾ। ਹਾਂ, ਜਿੱਥੇ ਮੇਲਾ ਲੱਗਦਾ ਨੇ ਪਿੰਡ ਦੇ ਸਿੱਖ ਵੀ ਸੀਗੇ। ਬਾਬੇ ਹਾਲ ਮਸਤ ਦਾ ਮੇਲਾ ਲੱਗਦਾ ਹੁੰਦਾ ਸੀ ਜਿੱਥੇ। ਉਹ ਪਡੋਰੀ, ਉਹ ਘੁੰਮਣਾ ਹੀ ਆ। ਨਹੀਂ, ਉਹ ਮੇਲਾਣੇ 'ਚ ਲੱਗਦਾ ਮੇਲਾ ਵੀ ਲੱਗਦਾ ਸੀ। ਠੀਕ ਹੈ। ਅੱਛਾ, ਫਿਰ ਇੱਧਰ ਆ ਗਿਆ ਜੀ ਰਜਪੂਤਾਂ ਦੀ ਪਡੋਰੀ, ਦੌਲਤ ਖਾਨ ਜੀ ਪਡੋਰੀ। ਅੱਛਾ ਜੀ। ਤੇ ਫਿਰ ਉਹਦੇ ਇੱਧਰ ਹੋ ਗਿਆ ਘੀਰਾਂ ਵਾਲੀ ਪਿੰਡ। ਅੱਛਾ, ਨਵਾਂ ਪਿੰਡ। ਫਿਰ ਉਹਦੇ ਹੋਰ ਇੱਧਰ ਨੂੰ ਹੋ ਗਿਆ ਬੁਰਜ ਬਹੂਆ। ਤੇ ਉੱਥੇ ਉਹਦੇ ਦਰਮਿਆਨ ਜੀ ਫਗਵਾੜਿਓਂ ਰੇਲ ਜਾਂਦੀ ਸੀ ਬਾੜਮ ਜਾਰੇ ਨੂੰ। ਅੱਛਾ ਜੀ। ਤੇ ਮੋਹਰੇ ਆ ਗਿਆ ਬਰਾਮ, ਮੋਹਰੇ ਆ ਗਿਆ ਕਾਮਾ ਕਰੀਆ। ਤੇ ਪੁੱਠੇ ਪੈਰੀ ਉਹ ਗੱਡੀ ਸਿੱਧੀ ਜਾਂਦੀ ਸੀਗੀ ਰਾਹੋਂ ਨੂੰ। ਰਾਹੋਂ ਤੋਂ ਗੱਡੀ ਫਿਰ ਪੁੱਠੇ ਪੈਰੀ ਪਿੱਛੇ ਨੂੰ ਆਉਂਦੀ ਸੀ। ਕਾਮੇ ਕਰੀਏ ਆ ਕੇ ਫਿਰ ਸਿੱਧੀ ਹੋ ਕੇ ਜਾਂਦੀ ਸੀ ਉਹ ਨਵੇਂ ਸ਼ਹਿਰ ਨੂੰ। ਤੇ ਆਪਣਾ ਮੇਲਾ ਲੱਗਦਾ ਸੀ, ਰੋਸ਼ਨੀ ਲੱਗਦੀ। ਉਹ ਜਿਹੜਾ ਸ਼ਹਿਰ ਸੀਗਾ ਨਾ, ਉਹ ਤਹਿਸੀਲ ਸੀ ਉਹ ਵੀ, ਉਹ ਉੱਥੇ ਨੂੰ। ਉੱਥੋਂ ਹੋ ਕੇ ਫਿਰ ਮੋਹਰੇ ਪਿੰਡ ਆਉਣਾ, ਇੱਕ ਸ਼ਹਿਰ ਸਟੇਸ਼ਨ ਆਉਂਦਾ ਸੀਗਾ ਸਾਲੀਆਂ ਤੋਂ ਅੱਗੇ ਮੋਹਰੇ ਆ ਜਾਂਦਾ ਸੀ ਫਲੇ ਵਾਲੀ ਜੇਜੋਂ। ਉੱਥੋਂ ਗੱਡੀ ਫਿਰ ਵਾਪਸ। ਜੇਜੋਂ ਤਾਂ ਗੜ੍ਹ ਸ਼ੰਕਰ ਦੇ ਕੋਲ ਨਹੀਂ ਸੀ?
ਗੜ ਸ਼ੰਕਰ ਤੇ ਅੱਗੇ ਸੀ ਜਿੱਦਾਂ ਹਾਂਜੀ ਮੋਰੇ ਉਹ ਸਟੇਸ਼ਨ ਆ ਨਾ ਇੱਕ ਵਿੱਚ ਹਾਂ ਸਤਨੌਰ ਸਤਨੌਰ ਦੇ ਸਟੇਸ਼ਨ ਤੋਂ ਅੱਗੇ ਜਾ ਕੇ ਫਿਰ ਉਹ ਮੋਰੇ ਫਲ ਵਾਲੀ ਜਿੱਦਾਂ ਉੱਥੋਂ ਗੱਡੀ ਵਾਪਸ ਆ ਜਾਂਦੀ। ਅੱਛਾ ਅੱਛਾ, ਇਹ ਗੱਡੀ ਦਾ ਰੂਟ ਦੱਸਿਆ ਤੁਸੀਂ। ਹਾਂਜੀ ਗੱਡੀ ਦਾ ਰੂਟ ਅੱਛਾ, ਜਿਹੜਾ ਰੇਲ ਦਾ ਹੀ। ਤੁਸੀਂ ਰਾਹੋਂ ਦਾ ਜ਼ਿਕਰ ਕੀਤਾ, ਰਾਹੋਂ ਤਾਂ ਬੜਾ ਮਸ਼ਹੂਰ ਪਿੰਡ ਸੀ ਉੱਥੇ। ਹਾਂਜੀ ਰਾਹੋਂ ਦਾ ਅਹਿਸਾਨ ਇਕਬਾਲ ਜਿਹੜਾ ਵਜ਼ੀਰ ਆਜ਼ਮ ਰਾਣਾ ਅਬਦੁਰਰਹਿਮਾਨ ਬੜਾ ਲੈਂਡਲਾਰਡ ਬਹੁਤ ਅੱਛੇ ਬੰਦੇ ਸੀ ਉਹਨੂੰ ਕਹਿੰਦੇ ਇੱਥੇ ਮਿਲਿਆ ਕੁਛ ਨਹੀਂ, 6 ਕਿੱਲੇ ਮਿਲੇ ਆ ਕੇ ਬਈ ਜੀ। ਉਹ ਹੁਣ ਦੇਖੋ ਵੀ ਹੇਠਲੀ ਉੱਤੇ ਪਿੰਡਾਂ ਦਾ ਮਾਲਕ ਸੀ, 6 ਕਿੱਲੇ ਉਹਨੂੰ ਜ਼ਮੀਨ ਪਈ ਤੇ ਇਹ ਤਾਂ ਗੱਲ ਜਿਹੜੀ ਹੋ ਗਈ ਅਸੀਂ ਸੁਣ ਕੇ ਬੜੇ ਹੈਰਾਨ ਆ। ਸਾਡੇ ਦੇਸ਼ ਨਾ ਇਹ ਸੀਗਾ ਅੱਜ ਇੱਥੇ ਗਫੂਰ ਹੋਣੀ ਆ ਗਰਜਾਣੀ ਦੇ ਗਰਜਾਣੀ ਪਿੰਡ ਸੇ ਕੁਛ ਦਰਬਾਰ ਵੀ ਸੀਗਾ। ਅੱਛਾ ਜੀ। ਬੜਾ ਮੇਲਾ ਲੱਗਦਾ ਸੀ ਤੇ ਮੋਰ ਬੜੇ ਸੇ ਬੋਲਦੇ ਤੜ ਕੇ ਉਹਨੂੰ ਦਰਬਾਰ ਚੰਗਾ ਮੰਨਣ ਵਾਲਾ ਦਰਬਾਰ। ਅੱਛਾ, ਉੱਥੇ ਦਾ ਇੱਕ ਮੌਲਾ ਬਖਸ਼ ਗੁੱਜਰ ਸੀ ਬਹੁਤ ਮਸ਼ਹੂਰ। ਠੀਕ ਹੈ ਜੀ। ਉਹਦੀ ਬੇਟੀ ਵਿਆਹੀ ਹੋਈ ਸੀ ਚੌਧਰੀ ਫਤਿਹ ਮੁਹੰਮਦ ਨੂੰ। ਅੱਛਾ ਜੀ। ਉਹਦਾ ਪਿੰਡ ਸੀ ਸਰਾਈ। ਸਰਾਈ। ਹਾਂਜੀ। ਆਹ ਗਵਰਨਮੈਂਟ ਬਰਤਾਨੀਆ ਦੇ ਵੇਲੇ ਤੇ ਉਹਨੂੰ ਇੱਥੇ 5 ਮਰਬੇ ਜ਼ਮੀਨ ਸੀ 22 ਆ ਜਿਹੜਾ ਇਹਦੇ ਕੋਲ। ਅੱਛਾ ਜੀ। 22 ਚੱਕ। 22 ਚੱਕ। ਤੇ ਵਿਆਹ ਸੀਗਾ ਉਹ ਗਦਿਆਣੀ ਵਾਲੇ ਮੌਲਾ ਬਖਸ਼ ਦੇ ਘਰ। ਅੱਛਾ, ਗਦਿਆਣੀ ਵਾਲੇ ਮੌਲਾ ਬਖਸ਼ ਦੇ ਘਰ ਵਿਆਹ। ਹਾਂਜੀ। ਉਹ ਇੱਧਰ ਆ ਗਿਆ ਉੱਜੜ ਕੇ ਫਿਰ ਜਾੜਾ ਪੈ ਗਿਆ ਇੱਧਰ ਆ ਗਿਆ। ਉਹਨੇ ਇੱਥੇ ਆ ਕੇ ਰਹਿਣ ਦੇ ਨਾਲ ਜਨਾਨਾ ਲਾ ਲਿਆ। ਅੱਛਾ। ਜਨਾਨਾ ਲਾਇਆ ਜਿਹੜੀ ਉਹਦੀ ਸ਼ੇਰਾਂ ਦੀ ਵਿਆਹ ਸੀ ਉਹਦੇ ਚ ਕੋਈ ਮੁੰਡਾ ਹੋਇਆ ਪੈਦਾ ਤੇ ਦੂਈ ਰਹਿਣ ਦੇ 4-5 ਹੋ ਗਏ। ਉਹਦਾ ਖਸਮ ਸੀਗਾ। ਅੱਛਾ, ਉਹਦੀ 4.5 ਮਰਬੇ ਜ਼ਮੀਨ ਰਹਿਣ ਦੇ ਨਾਂ ਲਵਾਤੀ, ਅੱਧਾ ਮਰਬਾ ਬਚਿਆ ਹੋਈ ਇਸ਼ਕ ਵਿੱਚ। ਜਿੰਦੀ ਗੱਲ ਹੈ ਉੱਥੇ ਜਾ ਕੇ ਹੁਣ ਵੀ ਪੁੱਛ ਸਕਦੇ ਨੇ। ਨਹੀਂ ਤੁਸੀਂ ਗੱਲ 4.5 ਮਰਬੇ ਜ਼ਮੀਨ ਰਹਿਣ ਦੇ ਨਾਂ ਲਵਾਤੀ। ਉਹਦੇ ਮਗਰ ਐਡਾ ਹੋਇਆ ਨਾ ਵੀ ਜਾਨ ਉਹਦੀ ਨਿਕਲਣ ਵਾਲੀ ਹੋ ਗਈ। ਤੇ ਜੇ ਉਹਨੂੰ ਕਹਿਣਾ ਤੂੰ ਅੱਜ ਬੋਲਦੀ ਚੱਲਦੀ ਨਹੀਂ, ਉਹਨੂੰ 2 ਅੱਥਰੂ ਛੱਡਣ ਅੱਖਾਂ ਤੋਂ। ਉਹ ਕਹਿਣਾ ਚੱਲ ਮੈਂ ਤੇਰੇ ਨਾਂ ਜ਼ਮੀਨ ਲਵਾਣਾ, ਤੂੰ ਰੋਂਦੀ ਕਿਉਂ? ਉਸੇ ਵੇਲੇ ਲੈ ਜਾਣੀ ਨਾਲ ਜਾ ਕੇ ਨਾਲ ਜ਼ਮੀਨ ਕਰਾਈ ਜਾਣੀ, ਥੋੜ੍ਹੀ ਥੋੜ੍ਹੀ ਕਰਾਉਣਾ। 4.5 ਮਰਬੇ ਲੈ ਗਏ। ਅੱਛਾ ਜੀ। ਮੁੰਨਿਆਂ ਦਾ ਜੱਟ ਸੀ ਸਵਰਨ ਸਿੰਘ। ਅੱਛਾ ਜੀ। ਸਵਰਨ ਸਿੰਘ ਉਹਦਾ ਨਾਂ ਸਵਰਨ ਸਿੰਘ ਦਾ ਲੰਬੜਦਾਰ ਸੀ। ਅੱਛਾ, ਮੁੰਨਿਆਂ ਦਾ। ਹਾਂਜੀ। ਤੇ ਸਾਤੇ ਨੇੜੇ ਹੀ ਸੀਗੇ, ਇੱਦਾਂ ਹੀ ਸੀਗੇ ਜਿੱਦਾਂ ਭਗਤੂ ਪਰੇ। ਅੱਛਾ ਜੀ। ਤੇ ਇੱਕ ਸੀਗਾ ਉੱਥੇ ਸਰਕਾਰੀ ਬੀੜ ਇਸ ਤਰ੍ਹਾਂ। ਉਹਦੇ ਵਿੱਚ ਕਿਸੇ ਬੰਦੇ ਨੂੰ ਜਾਣ ਦਾ ਆਰਡਰ ਨਹੀਂ ਸੀਗਾ ਤੇ ਬੰਦ ਰਹਿੰਦਾ ਸੀ। ਚੌਕੀਦਾਰ ਸਰਕਾਰੀ ਰੱਖੇ ਹੋਏ ਸੀਗੇ ਉਹਨਾਂ ਨੇ, ਪੇਟੀਆਂ ਲੱਗੀਆਂ ਸੀ ਉਹਨਾਂ ਨੇ ਜਿੱਦਾਂ ਪੁਲਿਸ ਦੇ ਲੱਗੀਆਂ ਹੋਈਆਂ। ਅੱਛਾ, ਜਾਣ ਦਾ ਆਰਡਰ ਕਿਉਂ ਨਹੀਂ ਸੀ ਕੋਈ ਉਹਦੇ ਵਿੱਚ ਕੋਈ ਖਾਸ? ਉਹ ਤੁਹਾਨੂੰ ਮੈਂ ਦੱਸ ਦੇਣਾ ਵੀ ਉਹਦੇ ਵਿੱਚ ਜਿੰਨੇ ਬੂਟੇ ਸੀ ਨਾ ਇੱਦਾਂ ਰੁੱਖ ਹਰ ਕਿਸਮ ਦਾ ਸੀਗਾ। ਉਹਨੂੰ ਇੱਕ ਪਰਚੀ ਲੱਗੀ ਹੋਈ ਸੀ ਕਾਲੇ ਰੰਗ ਦੀ ਤੇ ਨੰਬਰ ਚਿੱਟਾ ਸੀ ਜਿੱਦਾਂ ਆ ਕਾਲਾ ਨਾ ਨੰਬਰ ਚਿੱਟਾ, ਚਿੱਟਾ ਨੰਬਰ ਸੀ ਲੱਗਾ। ਉਹ ਹਾੜ ਨੂੰ ਜਾ ਕੇ ਅੱਸੂ ਕੱਤੇ ਨੂੰ ਉਹਦੀ ਕਟਾਈ ਹੁੰਦੀ ਸੀ ਘਾਹ ਦੀ। ਉਹਦੇ ਵਿੱਚ ਹੁੰਦਾ ਸੀ ਬਰੂ। ਹਾਂ, ਬੜਾ ਬੜਾ ਭਾਰਾ ਬਰੂ ਹੁੰਦਾ ਸੀ। ਕਮਾਲ ਜਿੱਡਾ ਜਿੱਡਾ ਹੋ ਜਾਂਦਾ ਉਹ ਕਟਾਉਣਾ ਘਾਹ ਦੇ ਕੁੰਨੂ ਲਾ ਦੇਣੇ ਜਦੋਂ ਕੁੱਪ ਬੰਨੇ ਤੂੜੀ ਦੇ ਬੜੇ ਬੜੇ ਉੱਚੇ ਆਹ ਬੋੜ ਨਾ ਉੱਚੇ ਤੇ ਜਿਹੜਾ ਉਹ ਬਰੂ ਸੀਗਾ ਉਹ ਕਬਰਾਂ ਕੱਢ ਕੇ ਤੇ ਉਹਨੂੰ ਦੱਬਦੇ ਸੀ। ਉਹ ਕਬਰ ਐਡੀ ਲੰਮੀ ਹੁੰਦੀ ਸੀ ਇੱਥੋਂ ਜਿੱਦਾਂ ਉਹ ਪੂਰੀ ਦਾ ਸੀ ਉਹਦੇ ਵਿੱਚ ਦੱਬਦੇ ਸੀ। ਉਹਦੇ ਵਿੱਚ ਕਬਰਾਂ ਕੱਢ ਕੇ ਨਾ ਬਰੂ ਦੱਬਦੇ ਸੀ। ਜਦੋਂ 5 ਸਾਲ ਹੋ ਜਾਂਦੇ ਸੀ ਨਾ ਤੇ ਫਿਰ ਉਹ ਕਬਰ ਨੂੰ ਪੱਟਦੇ ਸੀ। ਅੱਛਾ। ਉਹਦੇ ਵਿੱਚ ਉਹ ਬਰਾਦਾ ਬਣ ਜਾਂਦਾ ਸੀ। ਅੱਛਾ। ਉਹ ਬਰਾਦਾ ਜਿਹੜਾ ਉਹ ਕੱਢ ਕੇ ਫਿਰ ਛਾਉਣੀ ਗੜੇ ਛਾਉਣੀ 'ਚ ਲਿਆ ਕੇ ਰੱਖਦੇ ਸੀਗੇ। ਉੱਥੇ ਸੀ ਖੱਚਰਾਂ, ਉਹਨਾਂ ਖੱਚਰਾਂ ਦਾ ਮਸਾਲਾ ਬਣਦਾ ਸੀ। ਤੇ ਜਿਹੜਾ ਘਾਹ ਦੇ ਕੁੱਪ ਹੁੰਦੇ ਸੀਗੇ ਉਹ ਡੈਰੀ ਫਾਰਮ ਨੂੰ ਜਿਹੜਾ ਮਈਆਂ ਗਾਈਆਂ ਰੱਖੀਆਂ ਸੀ ਨਾ ਉਹ ਘਾਹ ਸਰਕਾਰੀ ਗੱਡੇ ਲੱਦ ਕੇ ਤੇ ਉਹਨਾਂ ਮਈਆਂ ਵਾਸਤੇ। ਇਹਦਾ ਮਤਲਬ ਆ ਜਿਹੜਾ ਹੁਣ ਸਾਈਲੇਜ ਬਣਾਉਂਦੇ ਆ ਇਹ ਟੈਕਨੀਕ ਉਹ ਪੁਰਾਣੀ ਟੈਕਨੀਕ ਹੀ ਆ। ਹਾਂਜੀ, ਉਹ ਇੱਧਰ ਲਾ ਲਈ। ਅੱਛਾ, ਫਿਰ ਚਰੀ ਬੀਜੀ ਆ। ਚਰੀ ਦੇ ਵਿੱਚ ਖਬਰ ਵਾਲਾ ਹੋਣਾ, ਚਰੀ ਵੀ ਇੰਨੀ ਨਹੀਂ ਹੋਣੀ। ਅੱਛਾ। ਉਹ ਚਮਾਰਾਂ ਕੋਲੋਂ ਖਤਾਉਣੀ ਰੰਬਿਆਂ ਨਾਲ ਉਹਨੇ ਇਹਨਾਂ ਨੇ ਪੂਲੇ ਬਣਨੇ 10 ਪੂਲੇ ਮਾਲਕ ਦੇ 11ਵਾਂ ਪੂਲਾ ਜਿਹੜਾ ਚਮਾਰ ਰੱਖਦੇ। ਬਾਬਾ ਜਿਹੜੇ ਚਮਾਰ ਆ ਨਾ ਇਹਨਾਂ ਨੂੰ ਉੱਥੇ ਧਰਮੀ ਕਹਿੰਦੇ ਆ। ਹੁਣ ਉਹ ਬਦਲ ਗਿਆ ਟਾਈਮ। ਉਹ ਹੁਣ ਉਦੋਂ ਮਰੇ ਪਸ਼ੂ ਇਹ ਚੱਕਦੇ ਸੀ। ਹੁਣ ਜੇ ਇਹਨਾਂ ਨੂੰ ਕੋਈ ਕਹਿ ਦੇਵੇ ਨਾ ਤੇ ਪਰਚਾ ਦਾ ਕਰਾ ਦਿੰਦੇ ਆ ਬੰਦੇ। ਠੀਕ ਆ ਠੀਕ ਆ। ਅੱਛਾ, ਤੇ ਫਿਰ ਤੇਰੇ ਵੇਲਣਾ ਚੱਲਦਾ ਤੇਰੇ ਨਾਲ ਰਿਹਾ ਚਮਾਰ। ਤੇ ਇੱਕ ਨਾਨੀ ਨੂੰ ਰੋਟੀ ਵਾਲੀ ਜਿਹੜੀ ਰੋਟੀ ਲਾ ਕੇ ਮਗਰ ਜਾਂਦੀ ਇੱਕ ਜੁੱਤੀ ਉਹਨੂੰ ਦੇਣੀ ਹੈ, ਇੱਕ ਹਾਲੀ ਨੂੰ ਦੇਣੀ ਹੈ ਚਮਾਰ ਨੇ। ਤੇ ਚਮਾਰ ਨੇ ਲੈਣਾ ਕੀ ਆ ਭਰੀ ਇੱਕ ਬਾਡੀ ਨਾਲ ਕਰਾਉਣੀ, ਭਰੀ ਇੱਕ ਲੈਣੀ। ਤੇ ਫਿਰ ਉਹ ਜਿੱਦਾਂ ਚਮਾਰ ਨੇ ਬੋਲ ਲਾਉਣਾ ਕਣਕ ਉਡਾਉਂਦੇ ਸੀ ਤੰਗਲੀਆਂ ਛੱਜਾਂ ਨਾਲ ਤੇ ਉਹਦੇ ਤੋਂ ਉਹਨੂੰ
ਪੜ ਜਾਣਾ ਵਾਹ। ਸਿਰਫ ਉਹਨੂੰ ਪੜੇ ਹੋ ਜਾਣਾ, ਆਪਣੀ ਬਾਕੀ ਕਣਕ ਚੱਕ ਤੋੜ ਕੇ ਜਿੱਦਾਂ ਹੁਣ ਤੱਕ ਹੁੰਜਦੇ ਰਹੇ ਆਪਣੇ ਇੱਥੇ ਹਾਂ ਸਹੀ ਇਸ ਹੁੰਜਦੇ ਤਰ੍ਹਾਂ ਰਹੇ, ਕਰਦੇ ਰਹੇ। ਪੇਟ ਸਾਫ਼ ਕਰਨਾ, ਹਾਂਜੀ, ਦਾਣਾ ਹਾਂਜੀ। ਪਾਣੀ ਆਪਣਾ ਜਿਹੜਾ ਤੇ 2-4 ਚਮਾਰ ਦੀ ਇਹੀ ਖੁਰਾਕ ਸੀ ਕਿ ਜਦ ਬੇਲਣਾ ਚੱਲਦਾ ਹੁੰਦਾ ਸੀ ਸਿਆਲ ਨੂੰ, ਤੇ ਬੇਲਣੇ ਦੀ ਜਿੰਨੀ ਮੈਲ ਹੁੰਦੀ ਸੀ ਨਾ ਉਹ ਚਾਟੀ 'ਚ ਪਾਈ ਜਾਣੀ ਲਾ ਕੇ, ਤੇ ਸ਼ਾਮ ਨੂੰ ਉਹ ਆਪਣੇ ਘਰ ਲੈ ਜਾਂਦੇ ਸੀ। ਉਹਦਾ ਕੀ ਬਣਾਉਂਦੇ ਸੀ? ਉਹ ਮੈਂ ਤੁਹਾਨੂੰ ਦੱਸ ਦਿੰਦਾ। ਸਾਉਣ ਭਰ ਜਦੋਂ ਸਾਡੇ ਬਾਰਿਸ਼ ਜਦੋਂ ਪੈਂਦੀ ਸੀ ਨਾ, ਹਾਂਜੀ। ਤੇ ਸ਼ੌਂਕ ਕੁਦਰਤੀ ਐਰੜਾ ਹੋ ਜਾਂਦਾ ਸੀ, ਫੈਲ ਰਿਹਾ ਆਪੇ ਹੀ? ਆਪੇ ਹੀ। ਅੱਛਾ। ਜ਼ਮੀਨ 'ਚ ਕਿਰਿਆ ਹੁੰਦਾ ਸੀ, ਬਾਰਿਸ਼ ਪਹਿਲਾਂ ਵੀ ਪੈਂਦੀ ਕਿਰਿਆ ਹੁੰਦਾ ਉਹ ਸੀ। ਜੰਮਦਾ। ਚਮਾਰੀਆਂ ਨੇ ਛਾਬਾ ਫੜਿਆ ਹੋਣਾ ਹੱਥ 'ਚ ਖੁੱਡਾ ਐਡਾ ਸਾਰਾ, ਤੇ ਛਿਕੂ ਇੱਕ ਹੱਥ 'ਚ ਛਿਕੂ ਫੜਿਆ ਹੋਣਾ। ਉਹਨਾਂ ਨੇ ਐ ਉਹਦੇ ਬੂਟੇ ਮੁੰਡਕਾ ਕਰਕੇ ਨਾ ਏਦਾਂ ਝੱਲ ਮਾਰ ਮਾਰ ਕੇ ਉਹ ਵਿੱਚੋਂ ਇਕੱਠਾ ਕਰਨਾ, ਤੇ ਉਹਨੂੰ ਇਹ ਸਿਆਲ ਦੀ ਖੁਰਾਕ ਇਕੱਠੀ ਕੀਤੀ ਸੀ। ਉਸ ਮੈਲ ਵਿੱਚ ਥੋੜੀ ਜਿਆਦਾ ਸਵਾਂਗ ਪਕਾ ਕੇ ਤਾਂ ਖਾਂਦੇ ਸੀ। ਅੱਛਾ। ਤੇ ਚਮਾਰ ਨੂੰ ਰੋਟੀ ਮਿਲਣੀ, ਤੇ ਰਾਤ ਨੂੰ ਸਾਗ ਦੇ ਨਾਲ ਜਦੋਂ ਸਵੇਰਾ ਹੋਵੇ, ਸ਼ਾਹ ਵੇਲਾ ਹੋਵੇ, ਜਿਹੜੀ ਵੀ ਸ਼ਾਹ ਪੱਕੀ ਹਾਂ ਹੋਈ ਪੱਕੀ ਉਹ ਖਾਣੀ ਹੈ। ਤੇ ਰਾਤ ਨੂੰ ਹੁਣ ਆਪਣੀ ਚਾਟੀ ਚੱਕਣੀ ਤੇ ਚਲੇ ਜਾਣਾ ਘਰ, ਸਵੇਰੇ ਤੜਕੇ ਫੇਰ ਮੁੜ ਕੇ ਆ ਜਾਣਾ, ਬੇਲਣਾ ਜੋੜ ਲੈਣਾ। ਜਿੱਦਾਂ ਹੁਣ ਆਪਣੇ ਇੱਥੇ ਸੇਪੀ ਵਾਲੇ ਕਰਦੇ ਆ। ਹਾਂ ਆਹੀ ਕੰਮ। ਹਾਂ। ਹਾਂਜੀ। ਅੱਛਾ, ਆਪਣੀ ਉਦੋਂ ਉਮਰ ਕਿੰਨੀ ਕੁ ਸੀਗੀ? ਮੇਰੀ ਉਮਰ ਸੀ ਜੀ 10 ਸਾਲ। 10 ਸਾਲ। ਤੁਹਾਨੂੰ ਮੈਂ ਦੱਸਦਾ ਹੁਣ ਆਪਣੀ ਬੀਤੀ। ਹਾਂ। ਫਜ਼ਲ ਉਮਰੇ ਲੰਬੜਦਾਰ ਦੀ ਜਿਹੜੀ ਵਾਲਦਾ ਸੀ ਨਾ, ਅੱਛਾ। ਅੱਖਾਂ ਤੋਂ ਨਵੀਨੀ ਸੀ। ਆ 474 ਤੇ ਬੈਠੇ ਆ। ਅੱਛਾ ਜੀ। ਤੇ ਰਾਤ ਆਗ ਵੇਲਾ ਹੋਇਆ ਨਾ, ਜਿਸ ਵੇਲੇ ਚਮਾਰ ਘੁੰਮਣਾ ਤੇ ਆ ਗਿਆ ਨੱਠ ਕੇ ਸਾਡੇ ਪਿੰਡ ਨੂੰ, ਵੀ ਜਸਾ ਬੜਾ ਭਾਰਾ ਇੱਧਰੋਂ ਆਇਆ ਮਾਂ ਗਡਾਲੋਂ ਸਿੱਖਾਂ ਦਾ, ਵੀ ਤੁਸੀਂ ਹੈ ਨਾ ਨਿਕਲ ਜਾਓ ਇੱਥੋਂ, ਆਪਣਾ ਬਚਾਅ ਕਰ, ਆਪਣਾ ਬਚਾਅ ਕਰ ਲਓ। ਅਸੀਂ ਜੀ ਨੱਠ ਪਏ, ਨਿਕਲ ਪਏ ਘਰਾਂ ਤੋਂ। ਏਦਾਂ ਹੀ ਉਸ ਬੀੜ ਦੇ ਵਿੱਚ ਆ ਵੜੇ, ਨੰਗੇ ਪੰਗੜਾਂਗੇ, ਕੋਈ ਸ਼ੈ ਨਹੀਂ ਚੱਕੀ। ਬੀੜ ਵਿੱਚ ਆ ਵੜੇ। ਬੀੜ ਵਿੱਚ ਮਲੇ ਵੀ ਸੀਗੇ। ਮਲਾ ਸਮਝ ਲਾ ਤੂੰ, ਆ ਜਿੰਨਾ ਨਾ ਬੋਰਡ ਦਾ ਏਲੀਆ ਆ, ਇਹ ਜਿਹੜੇ ਚੌੜੇ ਹੁੰਦੇ ਸੀ, ਬੇਰ ਲੱਗਦੇ ਸੀ ਇਕੱਠੇ ਹੋਣੇ। ਹਾਂਜੀ, ਉਹ ਮਲੇ ਹੁੰਦੇ ਆ। ਹਾਂਜੀ, ਮਲਾ ਉੱਪਰ ਬੇਲਾਂ ਜਿਹੜੀਆਂ ਹੁੰਦੀਆਂ। ਗਰੂਨਾ ਇੱਕ ਰੁੱਖ ਹੁੰਦਾ, ਗਰੂਨਾ ਬੂਟਾ, ਉਹ ਵੀ ਕੁੰਡਿਆਂ ਕੰਡਿਆਂ ਵਾਲਾ, ਉਹ ਵੀ ਬੜੇ ਬੜੇ ਝੱਟਦੇ ਸੀਗੇ। ਤੇ ਮਲੇ ਦੇ ਵਿੱਚ ਉਹ ਬਰੂ ਖੜਾ ਸੀ। ਅੱਛਾ। ਤੇ ਜਦੋਂ ਮੱਛਰ ਬੜਾ ਸੌਣ ਭਾਦੋਂ ਨੇ ਦਿਹਾੜੇ ਖਾਵੇ ਤੋੜ ਕੇ ਨਿਆਣੇ ਰੋਣ, ਬੁੜੀਆਂ ਉਹਦੇ ਮੂੰਹਾਂ ਟੱਲੇ ਦੇਣ, ਜਾਂ ਹੱਥ ਰੱਖਣ ਤੋਂ ਉਹ ਨਿਆਣੀ ਚੁੱਪ ਕਰਦੇ। ਲਓ ਜੀ, ਉਹ ਜਿਹੜਾ ਸੀ ਨਾ ਬਿਸ਼ਨ ਸਿੰਘ ਲੰਬੜਦਾਰ ਮੁੰਨਿਆ ਵਾਲਾ। ਬਿਸ਼ਨ ਸਿੰਘ ਲੰਬੜਦਾਰ ਮੁੰਨਿਆ ਵਾਲਾ? ਹਾਂਜੀ। ਅੱਛਾ ਜੀ। ਉਹ ਆ ਗਿਆ। ਹੁਣ ਆ ਕੇ ਕਿਹਾ ਨਿਕਲਿਓ ਬਾਹਰ। ਤੇ ਉੱਥੇ ਪਿੰਡੋਂ ਬਾਹਰਲੇ ਪਾਸੇ ਇੱਕ ਖਹਾਰਾ ਹੁੰਦਾ ਸੀ ਬਣਾਇਆ, ਜਦੋਂ ਛਿੰਝ ਲੱਗਦੀ ਸੀ ਨਾ, 8-7 ਦਿਨ ਛਿੰਝ ਪੈਂਦੀ ਸੀ, ਘੋਲ ਹੁੰਦੇ ਸੀ। ਅੱਛਾ। ਤੇ ਰਮਾਲੀ ਦੇਣੀ ਬੰਦਿਆਂ, ਜਿਹੜਾ ਜੱਚ ਕੇ ਜਾਵੇ ਆਖਰ ਤੇ ਉਹਨੂੰ ਰਮਾਲੀ ਦਿੰਦੇ ਸੀ। ਪਿੰਡੋਂ ਥੋੜੀ ਜਿਹੀ ਪਾਰੀ ਕੋ ਬਾਅਦ, ਜਿੱਦਾਂ ਆਪਾਂ ਹੁਣ ਇੱਥੇ ਬੈਠੇ ਏਦਾਂ ਹੀ ਸੀ, ਮਸੀਤ ਕੋ ਪਿੰਡ ਇੱਥੇ ਉਹ ਪਿੰਡ ਸੀਗਾ, ਉੱਥੇ ਬਹਾਲ ਦਿੱਤੇ, ਤੇ ਪਾਣੀ ਪੂਣੀ ਲਿਆਂਦਾ ਘੜਿਆਂ 'ਚ ਪਾ ਕੇ ਤੇ ਪਾਇਆ। ਤੇ ਜਸੇ ਨੂੰ ਪਤਾ ਲੱਗ ਗਿਆ ਵੀ ਇਹਦਾ ਮੁੰਨਿਆਂ ਵਾਲਾ ਲੰਬੜਦਾਰ ਜਿਹੜਾ ਨਾ, ਇਹਨਾਂ ਗੁੱਜਰਾਂ ਨੂੰ ਬਿਰਾਲੋਂ ਵਾਲਿਆਂ ਨੂੰ ਉੱਥੇ ਲੈ ਗਿਆ, ਮੁੰਨਿਆਂ 'ਚ ਲੈ ਗਿਆ, ਬਚਾ ਕੇ ਲੈ ਗਿਆ। ਹਾਂਜੀ, ਬਚਾ ਕੇ ਲੈ ਗਿਆ। ਚੰਗੇ ਬੰਦੇ ਵੀ ਹੈਗੇ ਸੀ। ਹਾਂਜੀ। ਉਹ ਜਸਾ ਜਿਹੜਾ ਨਾ, ਉਹ ਉੱਪਰ ਦੀ ਘੁੰਮ ਕੇ ਫਰਾਲੇ ਵਾਲੇ ਪਾਸਿਓਂ ਪਿਆ, ਤੇ ਲੰਬੜਦਾਰ ਕਹਿਣ ਲੱਗਾ ਲਾ ਵੀ ਹੁਣ ਬੇਬਾਹ ਆ, ਤੇ ਤੁਸੀਂ ਹੁਣ ਨਿਕਲਣ ਦੀ ਗੱਲ ਕਰੋ, ਪਿੰਡ ਨੂੰ ਨਿਕਲ ਜਾਓ ਆਪਣੇ। ਲੈ ਜੀ ਚਲਿਆ ਪਿੰਡ ਨੂੰ। ਉਹ ਮਾਈ ਜਿਹੜੀ ਸੀ ਨਾ ਨਬੀਨੀ, ਉਹ ਮਲੇ ਵਿੱਚ ਰਹਿ ਗਈ, ਉਹਨੂੰ ਚੱਕਿਆ ਹੀ ਨਹੀਂ ਕਿਸੇ ਨੇ। ਚੱਕਿਆ ਨਹੀਂ, ਬੀੜ 'ਚ ਰਹਿ ਗਈ। ਜਾਨ ਆਪਣੀ ਆਪਣੀ ਲਾ ਕੇ ਆਪਣੀ ਆਪਣੀ ਜਾਨ ਦੀ ਪਈ। ਸਹੀ ਗੱਲ। ਅੱਛਾ ਜੀ। ਜਿਸ ਵੇਲੇ ਅਸੀਂ ਘਰ ਆਏ ਨਾ, ਪਸ਼ੂ ਰੰਗਣ ਦਾ, ਜਿੱਧਰੋਂ ਬੰਦੇ ਬੋਲਦੇ ਜਾਣ ਉਹਨੂੰ ਪਸ਼ੂ ਭੱਜੇ ਆਉਣ, ਮੁਰਗੀਆਂ ਉਡਾਰੀਆਂ ਮਾਰ ਮਾਰ ਕੇ ਬੰਦਿਆਂ ਦੇ ਕੰਧਾਂ 'ਤੇ ਬਹਿਣ, ਵੀ ਇਹ ਕੀ ਬਖਤ ਪੈ ਗਿਆ। ਲਓ ਜੀ, ਜਾ ਕੇ ਹਲੇ ਈਦ ਨੰਗੀ ਸੀਗੀ, ਜਦੋਂ ਅਸੀਂ ਖਾਣ ਪੀਣ ਲੱਗੇ, ਚਮਾਰ ਆ ਗਿਆ ਘੁੰਮਣ ਵਾਲੇ। ਉਹਨੇ ਕਿਹਾ ਜੀ ਜਸਾ ਆ ਗਿਆ। ਅੱਛਾ। ਜਸਾ ਆ ਗਿਆ, ਹੁਣ ਆਪਣਾ ਚਾਰਾ ਕਰ ਲਾ। ਉਹ ਛੱਡੀਆਂ ਰੋਟੀਆਂ ਨੱਠੇ, ਪਡੋਰੀ ਦਾਲ ਤਖਾਰ ਜਪੂਰ ਦੀ ਸੀ, ਉੱਥੇ ਜਾ ਵੜੇ। ਉੱਥੇ ਜਾ ਕੇ ਫੌਜੀ ਬੰਦਾ ਲਟਾਰ ਸੀਗਾ, ਸੂਬੇਦਾਰ ਸੀਗਾ, ਉਹਦੇ ਕੋਲ ਸੀ ਰਫਲ, ਤੇ ਉਹਦਾ ਚਵਾਰਾ ਸੀਗਾ। ਤੇ ਰਜਪੂਤਾਂ ਦੇ ਘਰ ਜਿਹੜੇ ਪਰਦੇਦਾਰ ਸੀਗੇ, ਕੋਈ ਜਨਾਨੀ ਰੋਟੀ ਲੈ ਕੇ ਨਾ ਜਾਂਦੀ, ਨਾ ਕਿਤੇ ਬਾਹਰ ਕੁਝ ਦੇਖੀ ਸੀ। ਅੱਛਾ। ਅਕਸਰ ਇਹਨਾਂ ਦਾ ਪਰਦਾ ਹੀ ਅਸਲਾ ਪਰਦਾ ਸੀ, ਬਹੁਤਾ ਸਖਤ ਪਰਦਾ ਹੁੰਦਾ। ਹਾਂਜੀ। ਉਹ ਨਾ ਉਹਦੇ ਕੋਲ ਸੂਬੇਦਾਰ ਨੂੰ ਕਿਹਾ ਵੀ ਥੱਲੇ ਉੱਤਰ, ਜਸਾ ਇੱਧਰੋਂ ਘੁੰਮਣਾ ਰੋਂ ਤੁਰਾ ਆਉਂਦਾ, ਤੇ ਕੋਈ ਇਹਨਾਂ ਦੇ ਨਾਲ ਕਰੋ। ਇੱਕ ਸਾ ਖੁਸ਼ੀਆ ਗੁੱਜਰ। ਅੱਛਾ ਜੀ। ਉਹ ਕਿੱਥੋਂ ਦਾ ਸੀ? ਉਹ ਪਿੰਡ ਟੋਡਰਪੁਰ ਦਾ ਸੀ। ਟੋਡਰਪੁਰ ਦਾ ਸੀ। ਹਾਂਜੀ। ਕਿਸਾਨਾ ਹੋਣਾ ਉਹ। ਫੌਜ ਚੋਂ, ਹਾਂ ਫੌਜ ਚੋਂ ਰਿਟਾਇਰ ਹੋ ਕੇ ਆਇਆ ਸੀ। ਉਹਦੇ ਕੋਲ ਸੀ ਜਨਾਲੀ ਬੰਦੂਕ। ਅੱਛਾ। ਤੇ ਉਹਨੇ ਕਿਹਾ
ਆਹ ਵੇਲਾ ਹੋ ਗਿਆ ਨਾ ਜਿਸ ਵੇਲੇ ਹੂੰ ਤੇ ਗੋਲੀ ਚੱਲਣ ਲੱਗ ਪਈ ਸਾਹਮਣੇ ਘੁੰਮਣ ਵਾਲੇ ਪਾਸੇ। ਅੱਛਾ ਜੀ। ਗੋਲੀ ਚੱਲਣ ਲੱਗ ਪਈ, ਸਾਡੇ ਕੋਲ ਅਸਲਾ ਕਿੱਥੇ ਸੀਗਾ ਹਾਂ ਤੇ ਉਹਨਾਂ ਦੀ ਗੋਲੀ ਜਿਹੜੀ ਸੀ ਪੱਕੀ ਆਉਣੀ ਸੀ, ਆ ਦਰਖਤਾਂ ਦੇ ਪੱਤੇ ਵੀ ਝਾੜਦੀ ਸੀ, ਇੰਨੀ ਮਾਰ ਕਰਦੀ ਐਨੀ ਮਾਰ ਕਰਦੀ ਸੀ ਤੇ ਸਾਡੇ ਢੱਕ ਬੂਟਾ ਹੁੰਦਾ ਸੀ ਇੱਕ ਢੱਕ ਦਾ, ਹਾਂ ਉਹਨੂੰ ਛਿਛਰਾ ਵੀ ਕਹਿੰਦੇ ਸੀ। ਅੱਛਾ ਜੇ ਇਹਨੂੰ ਕੇਸੂ ਲੱਗਦੇ ਆ ਬਾਂਸ ਨਹੀਂ ਲੰਘਦੇ, ਹਾਂ 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 ਉਹ ਕੇਸੂ ਉਸ ਬੂਟੇ ਨੂੰ ਲੱਗਦੇ। ਅੱਛਾ ਸਾਡੇ ਆਮ ਸਭ ਬਹੁਤ ਇੱਥੇ ਨਹੀਂ ਦੇਖਿਆ। ਇੱਥੇ ਨਹੀਂ ਸੀ। ਇੱਥੇ ਹੈਗਾ ਆ ਜਿਹੜਾ ਰਾਵੀ ਦਾ ਪੁਲ ਨਾ ਹਾਂ ਭਾਈ ਫੇਰੂ ਕੋ, ਅੱਛਾ ਉਧਰ ਉੱਥੇ ਆ ਬੀਜ ਰੁੜ ਕੇ ਆਇਆ, ਉੱਥੇ ਬਹੁਤ ਹੈ ਜ਼ਮੀਨ ਵਿੱਚ। ਅੱਛਾ ਲਓ ਜੀ ਨੱਠ ਪੈ ਤੁਰ ਪੈ ਗੜਾਸੇ ਮਸ਼ੀਨ ਦੇ ਨੇ ਟੋਕਿਆਂ ਵਾਲੇ ਆਹ ਗੜਾਸੇ ਬਣਾ ਪੱਠੇ, ਲਏ। ਉਹ ਡੰਡਿਆਂ ਦੇ ਨਾਲ ਐਸੇ ਕਾਬਲੇ ਲਾ ਕੇ ਤੇ ਉਹ ਸੀ ਸਾਡੇ ਕੋਲ। ਸਾਡੇ ਕੋਲ ਹੋਰ ਕੋਈ ਸ਼ੈ ਨਹੀਂ ਸੀ। ਉਹ ਤਾਂ ਫਿਰ ਵਕਤੀ ਤੌਰ ਤੇ ਹਥਿਆਰ ਆਪਣਾ ਬਣਾ ਬਸ ਲਿਆ ਨਾ। ਉਹੀ ਜਾਂ ਵਰਸ਼ੇ ਉਹਨਾਂ ਸਿੱਖਾਂ ਨੂੰ ਪਹਿਲੇ ਕਿਤੇ ਪਤਾ ਲੱਗਾ ਸੀ, ਉਹਨਾਂ ਨੇ ਆਪਣਾ ਇੰਤਜ਼ਾਮ ਸਾਰਾ ਕੀਤਾ ਤੇ ਮੁਸਲਮਾਨਾਂ ਨੂੰ ਕੋਈ ਨਹੀਂ ਸੀ ਪਤਾ। ਲਓ ਜੀ ਪਡੂਰੀ ਆਸ ਪਾਸੇ ਸਾਹਮਣੇ ਸੀ ਤੇ ਇੱਥੇ ਜਦ ਨੱਠੇ ਆ ਨਾ ਇਹਨੂੰ ਫਿਰ ਘੁੰਮਣਾ ਆਦਮੀ ਜਦ ਨੱਠੇ ਆਇਆ ਨੂੰ ਤੇ ਇੱਥੇ ਉਹ ਪਡੂਰੀ ਸੀਗੀ। ਅੱਛਾ ਤੇ ਮੋਹਰਿਓਂ ਗੋਲੀ ਪੱਕੀ ਆਵੇ, ਉਹਦੇ ਦਰਖਤਾਂ ਦੇ ਪੱਤੇ ਵੀ ਝਾੜਦੀ ਆਵੇ ਤੇ ਇੱਕ ਕਬਰਾਂ 'ਚ ਬੰਦਾ ਬੈਠਾ ਸੀ ਬਖੀਰ ਪਡੂਰੀ ਹੱਦ ਪਰ ਜਾ ਕੇ। ਉਹ ਕਹਿਣ ਲੱਗਾ ਵੀ ਬਸੀਮਾ ਨਾ ਟੱਪਿਓ, ਜੇ ਤੁਸੀਂ ਬਸੀਮਾ ਟੱਪ ਗਏ ਸਾਨੂੰ ਹਾਰ ਆ ਜਾਣੀ ਆ ਤੇ ਬਸੀਮਾ ਨਾ ਟੱਪਿਓ, ਹੱਦ ਪਰ ਖੜੇ ਹੋ ਜਾਓ ਜਾ ਕੇ। ਪਡੂਰੀ ਵਾਲੇ ਉੱਥੇ 4-5 ਪਿੰਡ ਇਕੱਠੇ ਹੋਏ ਸੀ, ਮੇਹਰਾਣਾ, ਮਲਕਪੁਰ, ਖਲਵਾੜਾ, ਬਰਾਲੋਂ, ਇੰਨੇ ਪਿੰਡ ਸੋਚੇ ਇਕੱਠੇ ਹੋਏ। ਲੈ ਜੀ ਉਹਨੂੰ ਕਿਹਾ ਵੀ ਬਸੀਮਾ ਨਾ ਟੱਪਿਓ, ਬੰਦੇ ਕੋਲ ਟੱਪ ਗਏ ਤੇ ਉੱਥੇ ਝੀਰ 15-16 ਹੱਥ ਆ ਗਏ, ਮਾਸ਼ਕਾਂ 'ਚ ਪਾਣੀ ਪਾਇਆ, ਉਹ ਜਸੇ ਨੂੰ ਪਾਣੀ ਪਿਆਉਣ ਲੱਗੇ ਤਾਂ ਆਪਣੇ ਮਗਰ ਤੁਰੇ ਜਾਂਦੇ ਸੀ, ਮਗਰ ਪਾਣੀ ਲਈ ਪਏ। ਉਹ ਜੀ ਝੀਰ ਜਿਹੜੇ ਸੀ ਸਾਰੇ ਵੱਢ ਦਿੱਤੇ, ਓਏ ਹੋਏ ਉਹ ਮਾਰ ਦਿੱਤੇ। ਖੁਸ਼ੀ ਅੱਗੇ ਲੋਕ ਦਿਲ ਟੁੱਟ ਗਿਆ, ਗੱਡੇ ਨੇਣੇ ਹੋਏ ਸੀਗੇ, ਸਮਾਨ ਲੱਦਿਆ ਖੜੇ ਸੀ ਗੱਡੀ ਜਿੱਧਰ ਦਾ ਪਿੰਡਾਂ ਤੋਂ ਆਏ ਹੋਏ ਲੋਕ। ਅੱਛਾ ਤੇ ਇਹ ਕਹਿਣ ਲੱਗੇ ਜੀ ਗੱਡੇ ਜੋੜੇ ਚੱਲੀਏ। ਬਈ ਕਿੱਥੇ ਜਾਣਾ ਹੈ ਹੁਣ, ਕਿੱਧਰ ਨੂੰ ਜਾਣਾ ਹੈ? ਵੀ ਫਗਵਾੜੇ ਨੂੰ ਕਹਿੰਦਾ ਚੱਲੀਏ। ਤੇ ਉਹ ਖੁਸ਼ੀ ਨੇ ਨਾ ਕਿਰਪਾਨ ਦੇ ਨਾਲ ਉਹਨਾਂ ਦੇ ਨੈਣ ਗੱਡਿਆਂ ਦੇ ਵੱਢ ਦਿੱਤੇ। ਗੱਡਿਆਂ ਦੇ ਨੈਣ ਜਿਹਨਾਂ ਨੇ ਜੁੰਗਲਾ ਚੂੜਿਆ ਹੁੰਦਾ ਉਹ ਵੱਢ ਦਿੱਤੇ। ਠੀਕ ਆ, ਉਹ ਟਾਇਰ ਜਿਹੜੇ ਹੁੰਦੇ ਆ। ਜਾਣਾ ਨਹੀਂ ਹੈ, ਜਾਣਾ ਨਹੀਂ, ਜਾ ਕੇ ਖਰਾਬ ਹੋ ਗਏ, ਇੱਥੇ ਹੀ ਮਰਨਾ ਹੁਣ। ਦੇਖੀ ਜੋ ਜਿਹੜੀ ਜੀ ਤੁਰ ਪਏ। ਅੱਛਾ ਤੇ ਅਸੀਂ ਚਲੇ ਗਏ ਉੱਥੇ ਫਗਵਾੜਿਓਂ ਜਾ ਕੇ ਨਾ ਸੜਕ ਜਿਹੜੀ ਜਾਂਦੀ ਸੀਗੀ ਇਹਨੂੰ ਲੈਣ ਦੇ ਨਾਲ ਹੀ ਨਵੇਂ ਸ਼ਹਿਰ ਵੱਲ ਨੂੰ, ਤੇ ਉਹ ਸੜਕੇ ਪੈ ਗਿਆ ਬਰਾਮ ਲੱਗਾ ਸੀ ਕੰਪ। ਅੱਛਾ ਕਿ ਉਸ ਕੰਪ ਵਿੱਚ ਚਲੇ ਜਾਈਏ। ਤੁਰੇ ਅੱਧੀ ਰਾਤ ਹੋ ਗਈ ਤਾਂ ਮੋਹਰੇ ਜਸਾ ਆ ਕੇ ਖੜਾ ਹੋ ਗਿਆ ਬਰਾਮ ਦਾ, ਬਾੜ ਮਜਾਰੇ ਦਾ ਜਸਾ ਇਕੱਠਾ ਹੋ ਗਿਆ, ਮੋਹਰੇ ਰੋਕ ਲਿਆ। ਕਿੱਥੇ ਚੱਲੇ ਆ? ਅਸੀਂ ਜੀ ਬਰਾਮ ਦੇ ਕੰਪ ਚੱਲੇ ਆ। ਉਹਨੇ ਕਿਹਾ ਪਾਕਿਸਤਾਨ ਲਹਿੰਦੇ ਪਾਸੇ ਪਿਛਾ ਨੂੰ ਮੁੜੋ। ਉੱਥੋਂ ਘੁਮਾ ਕੇ ਫੇਰ ਮੁੜ ਗਏ। ਅੱਛਾ ਜਦੋਂ ਅਸੀਂ ਫਗਵਾੜੇ ਆਏ ਆ ਤੇ ਸਾਨੂੰ ਗੰਨਿਆਂ ਵਾਲੀ ਮਿਲ ਦੇ ਪੜਾਅ 'ਚ ਬਾੜਨਾ ਸ਼ੁਰੂ ਕਰ ਦਿੱਤਾ। ਜੇ ਕਿਸੇ ਕੋਲ ਸੋਟਾ ਆ, ਕੋਈ ਗੜਾਸਾ, ਕੋਈ ਚੀਜ਼ ਆ, ਉਹ ਕੱਢ ਕੇ ਉਹਨਾਂ ਨੇ ਨਾ ਖਤਾਨ ਹੁੰਦੇ ਸੀ ਸੜਕ ਦੇ ਦੁਆਲੇ, ਖਤਾਨਾਂ ਵਿੱਚ ਸਿੱਟੀ ਗਏ, ਪਾਣੀ ਖੜਾ ਸੀ ਉਹਨਾਂ ਖਤਾਨਾਂ ਵਿੱਚ ਸਿੱਟੀ ਗਏ। ਅੱਛਾ ਸਾਨੂੰ ਜਿਸ ਵੇਲੇ ਪੜਾਅ 'ਚ ਬਾੜਨਾ ਸ਼ੁਰੂ ਕੀਤਾ ਨਾ ਬਾਜ਼ਾਰ ਲੰਘਣ ਦੇ ਤੇ ਖਤਰਾਣੀਆਂ ਜਿਹੜੀਆਂ ਸੀਗੀਆਂ ਉਹ ਚੁਬਾਰਿਆਂ 'ਚ ਬੈਠੀਆਂ ਸੀ। ਪਤਾ ਨਹੀਂ ਕੀ ਬੋਤਲਾਂ ਵਿੱਚ ਪਾਇਆ ਸੀਗਾ। ਜਦੋਂ ਬੋਤਲ ਮਾਰਦੀ ਸੀ ਉੱਤੋਂ ਬੋਤਲ ਆ ਕੇ ਪੁੰਜੇ ਡਿੱਗਦੀ ਸੀ ਨਾ ਤੇ ਬੰਦਿਆਂ ਦੇ ਲਫੜੇ ਲਾਈ ਜਾਂਦੇ ਸੀ। ਉਹ ਤਜ਼ਾਬ ਹੋਣੀ ਆ, ਉਹ ਭੁੜਕਦੇ ਸੀ ਸ਼ੀਸ਼ੇ, ਮੋਟੇ ਸ਼ੀਸ਼ੇ, ਉਹ ਬੰਦਿਆਂ ਦੇ ਜਿੱਥੇ ਲੱਗਦਾ ਤਾਂ ਤਬਾਹੀ ਕਰੀ ਜਾਂਦੇ ਸੀ। ਅੱਛਾ ਤਜ਼ਾਬ ਹੋਣਾ ਉਹਦੇ। ਹਾਂ ਜੀ, ਮਿਲ ਦੇ ਪੜਾਅ ਦੇ ਵਿੱਚ ਬਾਣਨੇ ਸ਼ੁਰੂ ਕਰ ਦਿੱਤੇ। ਸਾਰੀ ਦਿਹਾੜੀ ਲੰਘ ਗਈ ਉੱਥੇ। ਆਹ ਵੇਲਾ ਹੋ ਗਿਆ, ਵਡਾਂਗਾ ਸ਼ੁਰੂ ਹੋਇਆ। ਇੱਕ ਲੋਗਾਰ ਸ਼ੁਰੂ ਹੋਈ। ਹਾਂ ਜੀ, ਮੀਆਂ ਦਾ ਚੱਕ ਸਗਾ ਲੱਗ ਗਏ। ਅੱਛਾ ਗੁੱਜਰ ਸਾਹਿਬ ਮੀਆਂ ਬਹੁਤ ਮਸ਼ਹੂਰ ਆਦਮੀ ਸੀ, ਫਗਵਾੜੇ ਦੇ ਲਾਗੇ ਹੀ ਸੀਗਾ। ਅੱਛਾ ਤੇ ਉਹ ਮੀਆਂ ਨੇ ਕਦੇ ਟੈਲੀਫੋਨ ਕੀਤਾ ਛਾਉਣੀ 'ਚ, ਦੱਸੀ ਉਹਨਾਂ ਨੂੰ ਗੱਲ। ਉਹ ਫਿਰ ਘੋੜਿਆਂ ਵਾਲੀ ਮਿਲਟਰੀ ਆ ਗਈ ਤੇ ਉੱਥੋਂ ਕੱਢ ਕੇ ਬੰਦਿਆਂ ਨੂੰ ਨਾ ਤੇ ਮੀਆਂ ਦੇ ਚੱਕ ਜਾ ਕੇ ਕੰਪ ਲੱਗ ਗਿਆ। ਤਾਂ ਅਸੀਂ ਉਸ ਪੜਾਅ 'ਚੋਂ ਨੱਠੇ ਆ 4-5 ਬੰਦੇ। 4-5 ਬੰਦੇ ਨੱਠ ਕੇ ਕਮਾਦ 'ਚ ਵੜ ਗਏ। ਮੂੰਹੇ ਵੱਜੇ ਤੇ ਕਮਾਦ 'ਚ ਤਾਂ ਪਾਣੀ ਸਾਡੇ ਗਲ ਆ ਗਿਆ। ਅੱਛਾ ਨੀਵੀਂ ਸੀ ਜ਼ਮੀਨ। ਨਿਆਣੇ ਸੀ ਛੋਟੇ 10 ਸਾਲਾਂ ਦੇ, ਉਹ ਗੱਭਰੂ ਜਵਾਨ ਸੀ। ਅੱਛਾ ਉਹ ਕਹਿਣ ਲੱਗੇ ਵੀ ਜੋੜੀ ਨਾ ਪਾਵੋ, ਕੱਲੇ ਹੋ ਜਾਏ, ਨਹੀਂ ਸਾਰਿਆਂ ਨੂੰ ਵੱਢ ਦੂਗੇ ਵਿੱਚ ਬੈਠ ਕੇ ਕਰਨਾ ਚਾਹੀਦਾ, ਪਾਸੇ ਹੋ ਜਾਏ। ਉਹ ਜਲਾਲ ਤੇ ਕਮਾਲ ਜਿਹੜੇ ਸੀਗੇ ਨਾ ਭਾਣਕੀ ਮਾਰੇ ਆ, ਉਹ ਇੱਕ ਪਾਸੇ ਨੂੰ ਹੋ ਗਏ।
ਅੱਛਾ ਮੈਂ ਤੇ ਇੱਕ ਮੁੰਡਾ ਹੋਰ ਮੇਰੇ ਚਾਚੇ ਦਾ ਪੋਸਾ ਮੁਹੰਮਦ ਸਿੰਘ ਉਹ ਗਊਸ਼ਾਲਾ ਚ ਰਹਿੰਦੇ ਸੀ ਗੰਡਾ ਸਿੰਘ ਅੱਛਾ ਹੋਰ ਹੋ ਗਿਆ ਹੂੰ ਤੇ ਅਸੀਂ ਦੋ ਇੱਕ ਪਾਸੇ ਨੂੰ ਹੋ ਗਏ ਹੂੰ ਇੱਕ ਦੋ ਕੁ ਹੋਰ ਸੀ ਜਿਹੜੇ ਉਹ ਅੱਗੇ ਨੂੰ ਹੋ ਗਏ ਹੂੰ ਅੱਛਾ ਉਹ ਅਸੀਂ ਦੋਏ ਵੀ ਵਿਛੜ ਗਏ ਇੱਕ ਦੂਏ ਨਾਲ ਮੁਹੰਮਦ ਸਿੰਘ ਤਾਂ ਮੈਂ ਵੀ ਵੱਖਰੇ ਵਿਛੜ ਗਿਆ ਵੱਖਰੇ ਹੋ ਗਏ ਤੇ ਮੈਂ ਉੱਥੋਂ ਨਿਕਲ ਗਿਆ ਉਹਲੇ ਵਿੱਚ ਨਿਕਲ ਕੇ ਬਾਹਰ ਬੰਨੇ ਦੇ ਤੇ ਪਤਾ ਨਹੀਂ ਵੀ ਕਿੱਧਰ ਨੂੰ ਜਾਣਾ ਜਾਂ ਕਿੱਧਰ ਨੂੰ ਮੈਂ ਕੁਦਰਤੀ ਨਾ ਪਿੱਛੇ ਨੂੰ ਰੋਕ ਕਰ ਲਿਆ ਹੂੰ ਇੱਧਰ ਨਿਕਲ ਮੈਂ ਮੁਰਦਾ ਇੱਧਰ ਤਾਂ ਵੱਢਣ ਡਏ ਆ ਹੂੰ ਇੱਧਰਲੇ ਪਾਸਾ ਪਹਿਲਾਂ ਮੈਂ ਪਿੱਛੇ ਨੂੰ ਰੋਕ ਕਰ ਲਿਆ ਯਾਨੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰੇ ਮੰਜ਼ਰਨਾਮੇ ਆ ਹਾਂ ਹਾਂ ਤੇ ਵੱਡ ਵਡਾਂਗਾ ਅੱਖਾਂ ਦੇ ਸਾਹਮਣੇ ਹੋ ਸਾਹਮਣੇ ਰਿਹਾ। ਹੋਇਆ ਹੂੰ ਇੱਧਰ ਨੂੰ ਮੈਂ ਇਹਨੂੰ ਨੱਠਿਆ ਹੂੰ ਮੈਂ ਉੱਥੋਂ ਨੱਠ ਕੇ ਜੀ ਕੱਲਾ ਤਨਹਾ ਅੱਛਾ ਰਾਤ ਖੌਫ ਤਾਂ ਬਹੁਤ ਹੋਣਾ ਦੇ ਹਾਂ ਜੀ ਹਾਂ ਹਨੇਰਾ ਹੋ ਗਿਆ ਮੈਂ ਪਡੋਰੀ ਚਮਾਲੀ ਜਾ ਵੜਿਆ ਅੱਛਾ ਪਿੱਛੇ ਆਪਣੇ ਪਿੰਡ ਵਿੱਚ ਚਲ ਗਿਆ ਬਾਪ ਹੂੰ ਜਦ ਚਮਾਲੀ 'ਚ ਗਿਆ ਤਾਂ ਉੱਥੇ ਚਮਾਰ ਕਹਿਣ ਲੱਗੇ ਮੈਨੂੰ ਵੀ ਗੱਲ ਇਹ ਆ ਹੂੰ ਇੱਥੇ ਤੇ ਸਾਨੂੰ ਸਾਡੇ ਘਰਾਂ 'ਚ ਤਲਾਸ਼ੀ ਕਰਦੇ ਫਿਰਦੇ ਵੀ ਤੁਸੀਂ ਮੁਸਲਮਾਨਾਂ ਨੂੰ ਲੁਕਵਾਇਆ ਹੂੰ ਬਾਹਰ ਕੱਢੋ ਉਹਨਾਂ ਨੂੰ ਅੱਛਾ ਤੇ ਇੱਥੇ ਹੁਣ ਤੈਨੂੰ ਮਾਰ ਦੇਣਾ ਉਹਨੇ ਹੂੰ ਸਾਡੇ ਦੇ ਘਰਾਂ 'ਚ ਤੋਲਦੇ ਫਿਰਦੇ ਆ ਹੂੰ ਫਿਰ ਮੈਂ ਕਿਹਾ ਮੈਂ ਹੁਣ ਕੀ ਕਰਾਂ ਉਹ ਕਹਿੰਦੇ ਲੈ ਐਂ ਕੰਮ ਕਰ ਛੋੜ ਗਿਆ ਮੁੰਡਾ ਜਿੱਦਾਂ ਜਿੰਨੇ ਮੇਰੇ ਦਾ ਹਿਸਾਬ ਕਿਤਾਬ ਸੀਗਾ ਇੱਕ ਦਿੱਤਾ ਉਹਨੇ ਮੈਨੂੰ ਕੱਛਾ ਇੱਕ ਦਿੱਤਾ ਮੈਨੂੰ ਕੜਾ ਵੀ ਇਹ ਪਾਲਾ ਇਹ ਆਹ ਕੜਾ ਪਾ ਲਾ ਤੇ ਆਹ ਕੱਛਾ ਪਾ ਲਾ ਅੱਛਾ ਤੇ ਪਿੰਡੋਂ ਇੱਥੋਂ ਨਿਕਲ ਜਾ ਹਾਂ ਇੱਧਰ ਮੜੀਆਂ ਵੱਲ ਨੂੰ ਚੱਲ ਜਾ ਹੂੰ ਸਿੱਖਾਂ ਵਾਲਾ ਬਹਿਰੂਪ ਦੇ ਦਿੱਤਾ ਹਾਂ ਉਹ ਜੀ ਜਨਾਬ ਜਿਸ ਵੇਲੇ ਉਹ ਮੈਂ ਮੜੀਆਂ 'ਚ ਗਿਆ ਹੂੰ ਬਾਰਿਸ਼ ਸ਼ੁਰੂ ਹੋ ਗਈ ਅੱਛਾ ਮੜੀਆਂ ਉਹਨਾਂ ਦੀਆਂ ਬਾਹਲਾ ਗੋਲ ਬਣਾਈਆਂ ਹੁੰਦੀਆਂ ਸੀ ਐਲੀਆਂ ਤੇ ਤਾਕੀ ਇੰਨੇ ਕਿ ਜਿੱਦਾਂ ਕਿ ਕਬੂਤਰਾਂ ਵਾਲੇ ਖੁੱਡੇ ਦੀ ਹੁੰਦੀ ਹੈ ਹੂੰ ਤੇ ਮੈਂ ਕਿਹਾ ਵੀ ਹੁਣ ਇਹਦੇ ਵਿੱਚ ਵੜ ਜਾਣਾ ਹੂੰ ਮੈਂ ਵਿੱਚ ਤਾਂ ਉਸ ਵੇਲੇ ਤਾਂ ਮੈਂ ਗਿਆ ਵੜ ਵਿੱਚ ਹੂੰ ਤੇ ਉਹਦੇ ਨਾ ਤਾਂ ਬਹਿ ਹੋਵੇ ਨਾ ਲੰਮਾ ਪੈ ਹੋਵੇ ਹੂੰ। ਇਹ ਐਦਾਂ ਹੀ ਰਿਹਾ ਮੈਂ ਏਦਾਂ ਹੀ। ਅੱਛਾ ਇਕੱਠਾ ਜਿਹਾ ਹੋ ਗਿਆ ਇਕੱਠਾ ਜਿਹਾ ਹੋ ਗਏ ਮੇਰੇ ਲੱਤਾਂ ਪੈਰ ਜਿਹੜੇ ਸੁੱਜ ਗਏ ਹਾਂ ਤੇ ਤੜਕਾ ਹੋ ਗਿਆ ਤਾਂ ਭੁੱਖ ਮੈਨੂੰ ਬੜੀ ਲੱਗੀ ਜਿਸਮ ਵੀ ਬੰਦ ਹੋ ਗਿਆ ਅੱਛਾ ਮੈਂ ਕਿਹਾ ਵੀ ਹੁਣ ਕਰੀਏ ਕੀ ਨਿਕਲਣਾ ਤੇ ਮੇਰੇ ਤੇ ਨਿਕਲਣਾ ਜੀ ਵਿੱਚੋਂ ਹਾਂ ਮੇਰੀ ਗੋਲ ਮੁਕਤੋੜੀ ਜਨ ਪੰਡ ਵੱਜੀ ਨਹੀਂ ਬੋਰੀ 'ਚ ਪਾ ਕੇ ਬੰਦੇ ਦੀ ਹਾਂ। ਇਸ ਤਰ੍ਹਾਂ ਮੈਂ ਹੋ ਗਿਆ ਤੇ ਉਹ ਤਾਕੀ ਜੇ ਵਿੱਚ ਨੂੰ ਵੀ ਸਿਰ ਕਰਾਂ ਤੇ ਸਿਰ ਤਾਂ ਇੱਥੇ ਤੱਕ ਆ ਜਾਵੇ ਤੇ ਗਾਹਾਂ ਮੇਰੇ ਮੌਲ ਜਿਹੜੇ ਆ ਇਹ ਉਹ 'ਚ ਫਸ ਗਿਆ ਹਾਂ ਬੜਾ ਕੰਮ ਕਸੂਤਾ ਪਹਿਲੇ ਬੱਚੇ ਸੀ ਉਦੋਂ ਹਾਂ ਬੜਾ ਕਸੂਤਾ ਕੰਮ ਹੋਇਆ ਹੂੰ ਅੱਛਾ ਕਰਦਾ ਕਰਾਉਂਦਾ ਘੋਲਦਾ ਘਾਲਦਾ ਨਾ ਨਿਕਲਿਆ ਮੇਰੀ ਕੰਗਰੋੜ ਵੀ ਮਗਰੋਂ ਛੱਲ ਗਈ ਉੱਪਰਲਾ ਛੱਤਾਂ ਜਿਹੜੀ ਉਹਦੀ ਸੀ, ਫੱਟੀ ਹੁੰਦੀ ਹੈ ਹਾਂ। ਉਹਦੇ ਨਾਲ ਲੈ ਜੀ ਨਿਕਲ ਕੇ ਨਾ ਮੈਂ ਬਾਹਰ ਖੜਾ ਹੋਇਆ ਹੋ ਕੇ ਦੇਖਿਆ ਆਲਾ ਦੁਆਲਾ ਕੋਈ ਚੀਜ਼ ਨਹੀਂ ਨਜ਼ਰ ਆਉਂਦੀ ਉਹ ਜਿਹੜਾ ਦਾਲ ਸਖਾਰ ਜਪੂਰ ਦਾ ਖੂਹ ਸੀਗਾ ਨਾ ਉੱਥੇ ਖਜੂਰ ਸੀ ਖਜੂਰ ਵਾਲਾ ਖੂਹ ਕਹਿੰਦੇ ਸੀ ਅੱਛਾ ਜੀ ਉੱਥੇ ਖਜੂਰ ਵੀ ਸੀਗੀ ਤੇ ਉਹਨੂੰ ਉਸ ਸਾਲ ਨਵੇਂ ਕਮਾਦ ਦਾ ਬੀਜ ਲਿਆ ਕੇ ਬੀਜਿਆ ਉਹਨੂੰ ਕਹਿੰਦੇ ਸੀ ਗੋਲਾ ਫਾਰਮ ਗੋਲਾ ਫਾਰਮ ਹਾਂਜੀ ਹੂੰ ਉਹਦੀ ਪੋਰੀ ਐਨੀ ਛੋਟੀ ਛੋਟੀ ਸੀ ਹੂੰ ਮਿੱਠਾ ਹੋਣਾ ਮਿੱਠਾ ਸੀ ਬੜਾ ਤੇ ਹਲੇ ਇਹ ਸੌਣ ਭਾਜਣ ਦਾ ਦਿਨ ਸੀਗਾ ਉਹ ਕਮਾਦ ਚੂਪਣ ਵਾਲਾ ਪਹਿਲੀ ਵੀ ਬਜਾਨ ਹੋਈ ਸੀ ਉਹਦੀ ਹਾਂਜੀ ਪਹਿਲੀ ਜਮਾਨ ਹੋਈ ਉਹਦੀ ਬਜਾਨ ਤੇ ਰਾਣੇ ਨੇ ਬੀਜ ਲਿਆ ਕੇ ਨਵੇਂ ਪਾਇਆ ਗੋਲਾ ਫਾਰਮ ਦਾ ਹੂੰ ਮੈਂ ਜੀ ਉਹ ਉੱਥੇ ਦਾ ਇੱਥੇ ਤਾਂ ਹੁਣ ਖਾ ਲਿਆ ਨਾ ਉੱਥੇ ਖੂਹ ਦੀਆਂ ਆਡਾਂ ਹੋਣੀਆਂ ਸੀ ਹੂੰ ਆਹ ਖੂਹ ਆ ਇੱਥੋਂ ਆੜ ਐ ਨਹੀਂ ਵੀ ਜਾਂਦੀ ਐ ਨਹੀਂ ਵੀ ਜਾਂਦੀ ਐ ਨਹੀਂ ਵੀ ਚਲਾਉਣਾ ਅਗਲੇ ਨੇ ਆਪਣਾ ਨੱਕਾ ਜਿੱਦਨ ਨੂੰ ਮੋੜਨਾ ਆ ਜਿੱਦਾਂ ਨੂੰ ਪਾਣੀ ਦਾ ਰੋਕ ਕਰਨਾ ਕਰ ਲਿਆ ਚਲੇ ਜਾਂਦਾ ਸੀ ਹੂੰ ਮੈਂ ਆੜ ਦੇ ਵਿੱਚ ਹੀ ਹੋ ਕੇ ਨਾ ਹੂੰ ਕਮਾਰ ਦੇ ਵਿੱਚ ਜਾ ਵੜਿਆ ਲੋਕ ਗਏ ਲੱਗ ਗਿਆ ਹਲੇ ਲੋ ਨਹੀਂ ਸੀ ਲੱਗੀ ਹੂੰ ਵਿੱਚ ਵੜ ਗਿਆ ਨਾ ਮੈਨੂੰ ਭੁੱਖ ਬਹੁਤ ਲੱਗੀ ਹੂੰ ਉਹਦੇ ਵਿੱਚ ਨੂੰ ਮੈਂ ਨਾ ਕੋਈ 10 ਕਰਮਾਂ ਗਾਂ ਵਿੱਚ ਨੂੰ ਹੋ ਗਿਆ ਤਾਂ ਗੰਨਾ ਪੰਨਿਆ ਹੂੰ ਗੰਨਾ ਪੰਨਿਆ ਕਮਾਲ ਕੱਚਾ ਕੜਕ ਦੇ ਕੇ ਟੁੱਟ ਗਿਆ ਜਦੋਂ ਗਾਦੇ ਟੁੱਟ ਗਈ ਹੂੰ ਇਹ ਇੰਨਾ ਟੋਟਾ ਮੈਂ ਰੱਖਿਆ ਥੱਲੇ ਵਾਲਾ ਹੂੰ ਇੰਨਾ ਉੱਪਰਾਂ ਦੀ ਛੱਡ ਉਹ ਤਾਂ ਕੱਚਾ ਹੋਣਾ ਨਾ ਕੱਚਾ ਸੀ ਹੂੰ ਜਦੋਂ ਮੈਂ ਉਹਦਾ ਛਿਲਕ ਲਾਵਾਂ ਨਾ ਆਪਣੇ ਮੂੰਹ 'ਚ ਗੰਨੇ ਨੂੰ ਪਾ ਕੇ ਹੂੰ ਤੇ ਮੈਨੂੰ ਇਦਾਂ ਲੱਗੇ ਕਿ ਬੰਦਾ ਦੌੜਾ ਆਉਂਦਾ ਬਾਹਰੋਂ ਕਮਾਦੀ ਵਿੱਚ ਹੂੰ ਇਸ ਤਰ੍ਹਾਂ ਲੱਗ ਖੌਫ ਅੰਦਰ ਇੰਨਾ ਉਹ ਪੈਦਾ ਇੰਨਾ ਹੋਇਆ। ਸੀ ਹੂੰ ਲਓ ਜੀ ਭੁਲੇਖੇ ਪੈਂਦੇ ਸੀ ਹਾਂਜੀ ਹੂੰ। ਤੇ ਦਿਨ ਚੜ ਗਿਆ ਤੇ ਮੈਂ ਕਿਹਾ ਵੀ ਚੱਲਦੇ ਆ ਹੂੰ ਪਿੰਡ ਨੂੰ ਦੇਖਦੇ ਵੀ ਉੱਥੇ ਕੋਈ ਕੀ ਹੁੰਦਾ ਕੋਈ ਬੰਦਾ ਕੋਈ ਬਾਗਵਤ ਟੱਕਰਦਾ ਕੀ ਬਣਦਾ ਹੈ ਅੱਛਾ ਬਾਕੀ ਘਰ ਵਾਲੇ ਤੁਹਾਡੇ ਤੋਂ ਵੱਖਰੇ ਸੀ ਉਦੋਂ ਉਦੋਂ ਵੱਖਰੇ ਜੀ ਪਤਾ ਨਹੀਂ ਕਿੱਧਰ ਨੂੰ ਚਲੇ ਪਤਾ ਨਹੀਂ ਕਿੱਦਾਂ ਨੂੰ ਚਲ ਗਏ ਆ ਹਾਂ ਮੈਂ ਉਹਨਾਂ ਦੇ ਭਾਰਾ ਮਰ ਗਿਆ ਮੇਰੇ ਭਾਰੇ ਮਰ ਗਏ ਹਾਂ